With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿੰਦਰ ਸਿੰਘ ਮੀਰਥਲ। ਤੁਸੀਂ ਦੇਖ ਰਹੇ ਹੋ TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾਂ ਮਾਰੀਆਂ ਨੇ ਤੇ ਮਾਣ-ਤਾਣ ਹਾਸਿਲ ਕੀਤਾ ਹੈ। ਜੀ ਹਾਂ, ਇੱਕ ਅਜਿਹੀ ਸ਼ਖਸੀਅਤ ਅੱਜ ਸਾਡੇ ਸਟੂਡੀਓ ਦੇ ਵਿੱਚ ਵਿਰਾਜਮਾਨ ਹੈ ਜੋ ਕਿਸੇ ਵੀ ਤਾਰੀਫ ਦੀ ਮੁਹਤਾਜ ਨਹੀਂ। ਜੀ ਹਾਂ, ਮੈਂ ਜ਼ਿਕਰ ਕਰ ਰਿਹਾ ਹਾਂ ਪ੍ਰਿੰਸੀਪਲ ਨਵਨੀਤ ਕੌਰ ਅਹੂਜਾ ਜੀ, ਜੋ ਕਿ ਪ੍ਰਿੰਸੀਪਲ ਨੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਅਤੇ ਅਸਿਸਟੈਂਟ ਡਾਇਰੈਕਟਰ ਐਜੂਕੇਸ਼ਨ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਐਂਡ CBSE ਰਿਸੋਰਸ ਪਰਸਨ ਵੀ ਨੇ। ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ ਤੇ ਜਾਣਦੇ ਹਾਂ ਵਿਦਿਅਕ ਅਦਾਰਿਆਂ ਦੇ ਢਾਂਚੇ ਦੇ ਬਾਰੇ ਦੇ ਵਿੱਚ ਤੇ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਦੀ ਵਿਦਿਆ ਹੋਣੀ ਚਾਹੀਦੀ ਹੈ। ਸੋ ਸਭ ਤੋਂ ਪਹਿਲਾਂ ਮੈਮ ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਤੇ ਨਿੱਘਾ ਸਵਾਗਤ ਹੈ ਜੀ। ਸੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਈਏ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਮ, ਜ਼ਿੰਦਗੀ ਦਾ ਸਫ਼ਰ ਬੜਾ ਕਠਿਨ ਹੁੰਦਾ ਹੈ, ਸਟਰਗਲ ਹੀ ਸਟਰਗਲ ਹੁੰਦਾ ਹੈ। ਇੱਕ ਇਨਸਾਨ ਨੂੰ ਕਿਸੇ ਮੁਕਾਮ ਤੱਕ ਪਹੁੰਚਣ ਦੇ ਲਈ ਬਹੁਤ ਸਟਰਗਲ ਕਰਨਾ ਪੈਂਦਾ ਹੈ। ਆਪ ਜੀ ਨੇ ਬਹੁਤ ਸਟਰਗਲ ਕੀਤਾ ਹੈ, ਇੰਨੀ ਉੱਚੀ ਪਦਵੀ ਦੇ ਉੱਪਰ ਹੋ। ਇਸ ਪਦਵੀ ਦੇ ਉੱਪਰ ਪਹੁੰਚਣ ਦੇ ਪਹਿਲੇ ਸਫ਼ਰ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਤੁਹਾਡਾ ਪਿਛੋਕੜ, ਤੁਹਾਡਾ ਬਚਪਨ ਕਿਹੋ ਜਿਹਾ ਸੀ? ਤੁਸੀਂ ਜਿਹੜੀ ਗੱਲ ਕੀਤੀ ਹੈ, ਸਟਰਗਲ ਦੀ ਗੱਲ ਕੀਤੀ ਹੈ, ਯੈਸ ਸਟਰਗਲ ਇਜ਼ देयर, ਬਟ ਜਿਸ ਜਗ੍ਹਾ 'ਚ ਮੈਂ ਪਹੁੰਚੀ ਹਾਂ ਜਾਂ ਜੋ ਸੇਵਾ ਗੁਰੂ ਸਾਹਿਬ ਨੇ ਮੇਰੀ ਲਗਾਈ ਹੈ, ਇਹ ਉਹਨਾਂ ਦੀ ਬਲੇਸਿੰਗਸ ਕਰਕੇ ਹੀ ਅੱਜ ਮੈਂ ਇੱਥੇ ਪਹੁੰਚੀ ਹਾਂ ਤੇ ਮੇਰੇ ਮਾਤਾ ਪਿਤਾ ਦੀ ਬਲੇਸਿੰਗਸ। ਬਿਊਟੀਫੁਲੀ ਗੁਰਬਾਣੀ 'ਚ ਲਿਖਿਆ, ਗੁਰਦੇਵ ਮਾਤਾ ਗੁਰਦੇਵ ਪਿਤਾ। ਵਾਕਈ ਜਿਹੜੇ ਪੇਰੈਂਟਸ ਹੈ ਉਹ ਰੱਬ ਰੂਪ ਹਨ ਤੇ ਉਹ ਜਿਹੜੀ ਸਾਨੂੰ ਜਿਸ ਤਰੀਕੇ ਨਾਲ ਐਜੂਕੇਸ਼ਨ ਦਿੰਦੇ ਹੈ, ਸਾਡੀ ਸ਼ੇਪਿੰਗ ਅਪ ਕਰਦੇ ਹੈ। ਅੱਜ ਤੁਹਾਡੇ ਸਾਹਮਣੇ ਮੈਂ ਜੋ ਵੀ ਹਾਂ, ਜਿੰਨਾ ਥੋੜਾ ਬਹੁਤ ਸਿੱਖ ਪਾਈ ਹਾਂ, ਉਹਨਾਂ ਦੇ ਕਰਕੇ ਹਾਂ। ਮੇਰੇ ਪੇਰੈਂਟਸ 에ਅਰਫੋਰਸ ਵਿੱਚ ਸਨ, ਮੇਰੇ ਫਾਦਰ ਸਾਹਿਬ, ਤੇ ਸਾਨੂੰ ਬਹੁਤ ਪ੍ਰਿਵਿਲੇਜ ਮਿਲਿਆ ਕਿ ਅਸੀਂ ਪੂਰੇ ਦੇਸ਼ ਵਿੱਚ ਜਗ੍ਹਾ ਜਗ੍ਹਾ ਜਾ ਕੇ ਰਹਿਣਾ। ਉੱਥੇ ਐਜੂਕੇਸ਼ਨ ਸਾਡੀ ਚੇਂਜ ਹੋ ਜਾਣੀ। ਦੋ ਵੀ ਆਈ ਹੈਵ ਸਟੱਡੀਡ ਇਨ ਕੇਂਦਰੀ ਵਿਦਿਆਲਿਆ, ਸਭ ਜਗ੍ਹਾ ਕੇਂਦਰੀ ਵਿਦਿਆਲਿਆ ਸਕੂਲ ਹੁੰਦੇ ਆ, ਬਟ ਹਰ ਕਲਚਰ ਡਿਫਰੈਂਟ ਹੁੰਦਾ ਹੈ। ਉੱਥੇ ਬੰਗਾਲੀ ਵੀ ਹੈ, ਉੱਥੇ ਮਦਰਾਸੀ ਵੀ ਹੈ, ਉੱਥੇ ਹਿੰਦੂ ਵੀ ਹੈ। ਸੋ ਜਦ ਤੁਸੀਂ ਇਹਨਾਂ ਲੋਕਾਂ ਦੇ ਵਿਚਕਾਰ ਰਹਿ ਕੇ ਪੜ੍ਹਦੇ ਹੋ, ਸਿੱਖਦੇ ਹੋ,
ਬਹੁਤ ਸਭ ਕੁਝ ਉੱਥੇ ਉਹਨਾਂ ਦੀ ਪਰਸਨੈਲਿਟੀ ਦਾ, ਉਸ ਕਲਚਰ ਦਾ ਹਿੱਸਾ ਤੁਹਾਡੇ ਅੰਦਰ ਵੀ ਆਉਂਦਾ ਹੈ। ਜਿਵੇਂ ਇੱਕ ਬਾਗ ਵਿੱਚ ਸਿਰਫ ਇੱਕ ਕਿਸਮ ਦਾ ਫੁੱਲ ਹੋਵੇ, ਉਹਦੀ ਮਹਿਕ ਹੀ ਰਹੇਗੀ, ਬਟ ਜੇ ਬਾਗ ਵਿੱਚ ਬਹੁਤ ਸਾਰੇ ਫੁੱਲ ਹਨ, ਤੁਸੀਂ ਸਾਰੀ ਜਿਹੜੀ ਉਹ ਮਹਿਕ ਹੈ ਉਹਨੂੰ ਆਪਣੇ ਅੰਦਰ ਐਬਜ਼ੌਰਬ ਕਰ ਲੋਗੇ। ਸੋ ਬਲੇਸਿੰਗ ਆਲਮਾਈਟੀ ਦੀ ਮੈਨੂੰ ਇੰਨਾ ਅੱਛਾ ਬਚਪਨ ਮਿਲਿਆ। ਮੁੱਢਲੀ ਸਿੱਖਿਆ ਸਾਰੀ ਮੇਰੀ ਕੇਂਦਰੀ ਵਿਦਿਆਲਿਆ ਤੋਂ ਹੈ। ਉਸ ਤੋਂ ਬਾਅਦ ਆਈ ਡਿਡ ਮਾਈ ਗ੍ਰੈਜੂਏਸ਼ਨ ਫਰਮ ਚੰਡੀਗੜ੍ਹ। ਮੈਂ M.Com ਹਾਂ, ਦੈਨ ਮੈਂ M.Ed ਕੀਤੀ। ਉਸ ਤੋਂ ਬਾਅਦ ਮੈਂ ਹਾਇਰ ਡਿਪਲੋਮਾ ਸੌਫਟਵੇਅਰ ਇੰਜੀਨੀਅਰਿੰਗ ਕੀਤੀ, ਬਿਕੋਜ਼ ਕੰਪਿਊਟਰਸ ਯੁੱਗ ਹੈ, ਕੰਪਿਊਟਰ ਆਉਣਾ ਬਹੁਤ ਜ਼ਰੂਰੀ ਹੈ। ਤੇ ਐਟ ਪ੍ਰੈਜ਼ੈਂਟ ਮੈਂ PhD ਕਰ ਰਹੀ ਹਾਂ, ਜੋ ਕਿ ਮੇਰੀ ਕੰਪਲੀਟ ਹੋਣ ਵਾਲੀ ਹੈ ਫਰਮ ਜੈਪੁਰ ਨੈਸ਼ਨਲ ਯੂਨੀਵਰਸਿਟੀ ਇਨ ਐਜੂਕੇਸ਼ਨ। ਰਾਈਟ ਮੈਮ, ਜਿਵੇਂ ਕਿ ਮੈਮ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ PhD ਕਰ ਰਹੇ ਹੋ, ਅਸੀਂ ਜਾਣਨਾ ਚਾਹਾਂਗੇ ਵੀ ਕਿਸ ਟੌਪਿਕ ਦੇ ਉੱਪਰ ਤੁਸੀਂ PhD ਕਰ ਰਹੇ ਹੋ? ਮੇਰਾ ਟੌਪਿਕ ਹੈ envisioning education system as propounded in the ideologies of the Adi Granth and its modern implication। ਅਰਥਾਤ ਆਦਿ ਗ੍ਰੰਥ ਦੇ ਹਿਸਾਬ ਨਾਲ ਕੀ ਵਿਚਾਰਧਾਰਾ ਹੋਣੀ ਚਾਹੀਦੀ ਆਧੁਨਿਕ ਸਿੱਖਿਆ ਪ੍ਰਣਾਲੀ ਦੀ, ਤੇ ਕਿਸ ਤਰੀਕੇ ਨਾਲ ਅਸੀਂ ਜਿਹੜਾ ਅੱਜ ਦਾ ਸਮਾਜ ਹੈ ਉਹਨੂੰ ਉਹ ਜਿਹੜੀ ਬਿਊਟੀਫਿਕੇਸ਼ਨ ਚੀਜ਼ਾਂ ਉੱਥੇ ਦਿੱਤੀਆਂ ਹੋਈਆਂ ਵਿਚਾਰਧਾਰਾ ਆਪਣੇ ਜੀਵਨ ਵਿੱਚ ਅਪਣਾ ਕੇ ਇੱਕ ਜੀਵਨ ਜੀਣ ਦੀ ਸਾਧ ਲੈ ਸਕੀਏ ਉੱਥੋਂ। ਬਹੁਤ ਵਧੀਆ ਜੀ। ਮੈਮ ਜੇਕਰ ਜ਼ਿਕਰ ਕਰੀਏ ਤਾਂ PhD ਕਰਨ ਦੇ ਲਈ ਜਿਹੜੇ ਸਟੂਡੈਂਟਸ ਨੇ ਉਹ ਬਹੁਤ ਈਜ਼ੀ ਟੌਪਿਕ ਲੈਂਦੇ ਨੇ ਤਾਂ ਜੋ ਈਜ਼ੀ ਥੀਸਿਸ ਦੇ ਸਕਣ, ਜਾਂ ਟਿਊਟਰ ਜਿਹੜੇ ਨੇ ਉਹਨਾਂ ਨੂੰ ਈਜ਼ੀਲੀ ਪੜ੍ਹਾ ਸਕਣ ਔਰ ਉਹਨਾਂ ਦੀ PhD ਈਜ਼ੀ ਕੰਪਲੀਟ ਹੋ ਸਕੇ। ਆਪ ਜੀ ਨੇ ਇਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲੈ ਕਰਕੇ ਹੀ ਇਹ ਟੌਪਿਕ ਕਿਉਂ ਚੁਣਿਆ? ਸਹੀ ਕਿਹਾ ਤੁਸੀਂ, ਟੌਪਿਕ ਕੋਈ ਵੀ ਚੂਜ਼ ਕਰ ਸਕਦੇ ਹਾਂ, ਬਟ ਤੁਹਾਨੂੰ ਮੈਂ ਕਿਹਾ ਸ਼ੁਰੂ ਤੋਂ ਕਿਤੇ ਨਾ ਕਿਤੇ ਪੇਰੈਂਟਸ ਦੇ ਬਦੌਲਤ ਅਸੀਂ ਗੁਰੂ ਸਾਹਿਬ ਜੀ ਨਾਲ ਜੁੜੇ ਹੋਏ ਹਾਂ। ਸੋ ਮੈਨੂੰ ਲੱਗਦਾ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਹੈ, ਦੈਟ ਇਜ਼ ਅ ਯੂਨੀਵਰਸਲ ਗੁਰੂ, ਇਟ ਇਜ਼ ਦ ਓਨਲੀ ਲਿਵਿੰਗ ਗॉड। ਸੋ ਉਹੀ ਇੱਕ ਲਿਵਿੰਗ ਗॉड ਹੈ ਜੋ ਇਸ ਸਮੇਂ ਜੇ ਸਾਨੂੰ ਕੋਈ ਪ੍ਰੋਬਲਮ ਹੈ ਅਸੀਂ ਉਹਨਾਂ ਤੋਂ ਪੁੱਛਾਂਗੇ ਤੇ ਸਾਨੂੰ ਉਹਦਾ ਆਨਸਰ ਵੀ ਮਿਲਦਾ ਹੈ। ਸੋ ਮੈਨੂੰ ਲੱਗਦਾ ਹੈ ਜੋ ਅੱਜ ਦਾ ਬੀਇੰਗ ਐਨ ਐਜੂਕੇਸ਼ਨਲਿਸਟ, ਬਿਕੋਜ਼ ਆਈ ਐਮ ਇਨ ਦਿਸ ਪ੍ਰੋਫੈਸ਼ਨ ਬਾਈ ਚੋਇਸ, ਮੈਨੂੰ ਸ਼ੌਕ ਹੈ ਟੀਚਰ ਬਣਨ ਦਾ, ਸੋ ਮੈਂ ਇਸ ਪ੍ਰੋਫੈਸ਼ਨ 'ਚ ਆਈ ਹਾਂ। ਸੋ ਇੱਕ ਐਜੂਕੇਸ਼ਨ ਢਾਂਚਾ ਜਿਹੜਾ ਹੈ ਕਿਵੇਂ ਹੋਣਾ ਚਾਹੀਦਾ, ਇੱਕ ਐਜੂਕੇਸ਼ਨਲਿਸਟ ਦੀ ਲਾਈਫ ਕਿਵੇਂ ਹੋਣੀ ਚਾਹੀਦੀ, ਇੱਕ ਲਰਨਰ ਨੂੰ ਕੀ ਸਿੱਖਣਾ ਚਾਹੀਦਾ, ਗੁਰੂ ਵਿੱਦਿਆ ਪ੍ਰਣਾਲੀ ਕਿਵੇਂ ਹੋਣੀ ਚਾਹੀਦੀ, ਇਹ ਸਾਰੀ ਚੀਜ਼ਾਂ ਗੁਰੂ ਸਾਹਿਬ ਤੋਂ ਇਲਾਵਾ ਕੋਈ ਹੋਰ ਦੁਨੀਆ 'ਚ ਬੰਦਾ ਨਹੀਂ ਹੈ ਜੋ ਤੁਹਾਨੂੰ ਸਿਖਾ ਸਕੇ। ਔਰ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਸਾਡੇ 36 ਐਕਸਪੋਨੈਂਟਸ ਹੋਏ ਹਨ, ਜਿਨ੍ਹਾਂ ਦੀ ਬਾਣੀ ਹਰ ਧਰਮ, ਹਰ ਕਾਸਟ, ਕ੍ਰੀਡ ਦੇ ਜਿਹੜੇ ਭਗਤ ਹੋਏ ਹਨ, ਉਹਨਾਂ ਦੀ ਬਾਣੀ, ਉਹਨਾਂ ਦੀ ਐਕਸਪੀਰੀਐਂਸਸ ਉੱਥੇ ਜਿਹੜੇ ਸਾਨੂੰ ਮਿਲਦੇ ਹਨ। ਅਸੀਂ ਤੇ ਥੋੜੀ ਜਿਹੀ ਰਿਸਰਚ ਕਰ ਰਹੇ ਹਾਂ, ਉੱਥੇ ਆਲਰੇਡੀ ਰਿਸਰਚ ਕੀਤੀ ਹੋਈ ਇੰਨੀ ਵੱਡੀ ਬਾਣੀ ਹੈ। ਸੋ ਮੈਨੂੰ ਲੱਗਦਾ ਉੱਥੋਂ ਜੋ ਜ਼ਿੰਦਗੀ ਜੀਣ ਨੂੰ ਮਿਲੇਗੀ। ਲਾਈਫ ਦਾ ਏਮ ਕੀ ਹੈ? ਵੀ ਵਾਂਟ ਟੂ ਲਿਵ ਅ ਲਾਈਫ ਜਿੱਥੇ ਕੰਟੀਨਿਊਅਸ ਡਿਵੈਲਪਮੈਂਟ ਹੋ, ਜਿੱਥੇ ਇੰਟੀਗ੍ਰੇਸ਼ਨ ਮੈਨਕਾਈਂਡ ਦੀ ਹੋ, ਜਿੱਥੇ ਅਸੀਂ ਵਾਕਈ ਉਸ ਸੁਪਰੀਮ 'ਚ ਜਾ ਕੇ ਮਿਲੀਏ। ਬਾਣੀ ਕਹਿੰਦੀ ਹੈ ਮਨ ਤੋਂ ਜੋਤ ਸਰੂਪ ਹੈ। ਜੋਤ ਮੀਨਸ ਮੈਂ ਫਿਰ ਰੱਬ ਹੀ ਹੋਈ, ਜੋਤ ਤੇ ਉਹੀ ਹੈ ਨਾ ਰੱਬ, ਪਰ ਮੈਨੂੰ ਰੱਬ ਪਤਾ ਕਿਵੇਂ ਚੱਲੇਗਾ? ਹਾਊ ਆਈ ਫੀਲ ਦੈਟ? ਕਦ ਫੀਲ ਹੋਏਗਾ? ਜਦ ਮੇਰੀ ਪਰਤਾਂ ਘੱਟ ਹੁੰਦੀਆਂ ਜਾਣਗੀਆਂ, ਮੇਰੀ ਜਿਹੜੀ ਜਰਨੀ ਹੈ ਉਹਨਾਂ ਦੇ ਵੱਲ ਤੁਰਨੀ ਸ਼ੁਰੂ ਹੋ ਜਾਏਗੀ। ਸੋ ਮੈਨੂੰ ਲੱਗਦਾ ਦਿਸ ਥੀਸਿਸ ਵਿਲ ਹੈਲਪ ਮੀ ਪਰਸਨਲੀ। ਇਹ ਥੀਸਿਸ ਮੈਂ ਕਿਸੇ ਹੋਰ ਲਈ ਨਹੀਂ ਲਿਖ ਰਹੀ, ਮੈਂ ਆਪਣੀ ਪੜ੍ਹਾਈ ਆਪਣੇ ਲਈ ਕਰ ਰਹੀ ਹਾਂ ਕਿ ਮੈਂ ਕਿਸ ਤਰ੍ਹਾਂ ਉਸ ਆਲਮਾਈਟੀ ਦੇ ਕਲੋਜ਼ ਜਾ ਕੇ ਉਹਨੂੰ ਫੀਲ ਕਰ ਸਕਾਂ ਕਿ ਵਾਈ ਹੀ ਹੈਜ਼ ਗਿਵਨ ਦਿਸ ਬਿਊਟੀਫੁਲ ਲਾਈਫ ਟੂ ਮੀ। ਸੋ ਕੀ ਪਰਪਸ ਕੀ ਹੈ? ਸੋ ਪਹਿਲੇ ਮੈਂ ਕੁਝ ਸਿੱਖਾਂਗੀ ਤੇ ਫਿਰ ਕਿਸੇ ਨੂੰ ਸਿਖਾ ਪਾਵਾਂਗੀ। ਬਹੁਤ ਵਧੀਆ ਮੈਮ, ਜਦ ਤੱਕ ਇਨਸਾਨ ਖੁਦ ਨੂੰ ਲੈ ਕੇ ਕਲਪਨਾ ਨਹੀਂ ਕਰਦਾ ਤਦ ਤੱਕ ਇਨਸਾਨ ਉਸ ਪਰਮਾਤਮਾ ਨੂੰ ਨਹੀਂ ਪਾ ਸਕਦਾ। ਇਹ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੈ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਆਪਣਾ ਜਿਹੜਾ ਰਿਸਰਚ ਕਰ ਰਹੇ ਹੋ। ਅਸੀਂ ਜਾਣਨਾ ਚਾਹਾਂਗੇ ਕਿ ਮੈਮ ਤੁਸੀਂ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਹੋ, ਅਸਿਸਟੈਂਟ ਡਾਇਰੈਕਟਰ ਐਜੂਕੇਸ਼ਨ, ਚੈਰੀਟੇਬਲ ਸੁਸਾਇਟੀਜ਼ ਦੇ ਨਾਲ ਵੀ ਜੁੜੇ ਹੋਏ ਹੋ। ਇਹ ਇੰਸਟੀਟਿਊਸ਼ਨ ਤੁਸੀਂ ਕਿਉਂ ਜੁਆਇਨ ਕੀਤਾ ਔਰ ਇਸ ਦੇ ਪਿੱਛੇ ਕੀ ਕਾਰਨ ਸੀ? ਮੈਂ ਬਹੁਤ ਇੰਸਟੀਟਿਊਸ਼ਨਸ ਕੰਮ ਕੀਤਾ ਹੈ। ਮੈਂ DAV ਵਿੱਚ ਕੰਮ ਕੀਤਾ ਹੈ, ਦੈਰਸ ਆਰੀਅਨ ਸਕੂਲ ਇਨ ਡੇਰਾਡੂਨ, ਮੈਂ ਉੱਥੇ ਕੰਮ ਕੀਤਾ। ਦੈਟਸ ਅ ਵੈਰੀ ਮੋਡਰੇਟ 5-star ਸਕੂਲਸ। ਆਈ ਹੈਵ ਵਰਕਡ ਇਨ ਮਿਲੇਨੀਅਮ ਐਡੂਕਾਮ ਸਕੂਲਸ, ਉਹਦੇ 'ਚ ਵੀ ਕੰਮ ਕੀਤਾ ਹੈ। ਬਟ ਜਦ ਮੈਂ ਇਸ ਇੰਸਟੀਟਿਊਸ਼ਨ ਨੂੰ ਦੇਖਿਆ, ਸੋ ਅਗੇਨ ਕਿਤੇ ਨਾ ਕਿਤੇ ਗੁਰਬਾਣੀ ਨਾਲ ਜਿਹੜਾ ਉਸ ਰੱਬ ਦਾ ਤਰਸ ਕਹਿ ਲਓ ਤੁਸੀਂ, ਮੇਰਾ ਤੇ ਉਹਦੇ 'ਚ ਕੋਈ ਰੋਲ ਨਹੀਂ ਹੈ, ਉਹਦਾ ਤਰਸ ਕਿ ਜੋ ਮੈਨੂੰ ਉਹ ਸਿਖਾ ਰਹੇ ਹੈ ਚੀਜ਼ਾਂ। ਜਦ ਮੈਂ ਇਹ ਇੰਸਟੀਟਿਊਟ ਦੇਖਿਆ ਕਿ ਜਿਹੜੇ ਇਹਦੇ ਬਜ਼ੁਰਗ ਹੋਏ, ਭਾਈ ਵੀਰ ਸਿੰਘ ਜੀ ਮਜੀਠੀਆ ਜੀ, ਡਾਕਟਰ ਤਰਲੋਚਨ ਸਿੰਘ ਜੀ, ਜਿਨ੍ਹਾਂ ਦੀ ਸੋਚਧਾਰਾ ਇਹ ਸੀ ਕਿ ਜਿਹੜਾ ਸਾਡਾ ਸਿੱਖ ਬੱਚਾ ਹੈ ਉਹਨੂੰ ਸਿੱਖੀ ਦੇ ਨਾਲ ਸਿੱਖਿਆ ਦਾ ਪ੍ਰਚਾਰ ਤੇ ਪ੍ਰਸਾਰ ਵਾਲੇ ਪਾਸੇ ਅਸੀਂ ਕੋਈ ਕੰਮ ਕਰੀਏ। ਦੇਖੋ ਐਜੂਕੇਸ਼ਨ ਕੀ ਹੈ? ਐਜੂਕੇਸ਼ਨ ਇੱਕ ਇਨਸਾਨ ਨੂੰ ਇੰਟੈਲੀਜੈਂਟ ਬਣਾਉਂਦੀ ਹੈ। ਐਜੂਕੇਸ਼ਨ ਇੱਕ ਇਨਸਾਨ ਨੂੰ ਲੌਜੀਕਲ ਥਿੰਕਿੰਗ ਸਿਖਾਉਂਦੀ ਹੈ। ਐਜੂਕੇਸ਼ਨ ਇਹ ਸਿਖਾਉਂਦੀ ਹੈ ਇਹ ਗਲਤ ਹੈ, ਇਹ ਠੀਕ ਹੈ। ਲੇਕਿਨ ਐਜੂਕੇਸ਼ਨ ਇਕੱਲੀ ਇਨਸਾਨ ਨੂੰ ਅੱਛਾ ਇਨਸਾਨ ਨਹੀਂ ਬਣਾਉਂਦੀ। ਅੱਛਾ ਇਨਸਾਨ
ਇਨਸਾਨ ਨੂੰ ਉਹਦਾ ਧਰਮ ਬਣਾਉਂਦਾ ਹੈ। ਹਰ ਧਰਮ ਦੇ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਹੈ। ਜਦ ਤੁਸੀਂ ਆਪਣੇ ਧਰਮ ਗ੍ਰੰਥਾਂ ਨੂੰ ਪੜ੍ਹਦੇ ਹੋ ਔਰ ਉਹ ਜਿਹੜੇ ਐਥਿਕਸ ਹੈ, ਮੋਰਲਸ ਹੈ ਤੁਹਾਡੀ ਲਾਈਫ 'ਚ ਆਉਂਦੇ ਹੈ, then you become a true human being. Beautifully ਗੁਰਬਾਣੀ 'ਚ ਲਿਖਿਆ ਹੈ, ਸੱਚੋ ਔਰੇ ਸਭ ਕੋ ऊपर सच आचार, दैट इज द बेसिक। ट्रुथफुल होना बहुत ज़रूरी है, बट उस तो भी ज़्यादा ज़रूरी है ट्रुथफुल लिविंग। सो ट्रुथफुल लिविंग असी इत्थों सीख सकते हैं। जिहड़ा चीफ खालसा दीवान चैरिटेबल सोसाइटी है, अज इत्थे जिहड़े प्रधान हैगे सरदार चरणजीत सिंह जी ਚੱਡਾ, सैकटरी हैगे सरदार खुराना सिंह जी, उन्हां दी सोच एजुकेशनल सैकटरी सरदार डॉक्टर जसविंदर सिंह ढिल्लों जी, जो कि मेरे गाइड भी हैं, मेरे थीसिस च मेरी हेल्प कर रहे हैं। जब मैं इन्हां दा कम देखदी हाँ, इन्हां दी विचारधारा सुनदी हाँ, अपनी लाइफ नूं सिर्फ एक पासे रख के, सरदार चरणजीत सिंह जी ਚੱਡਾ, यू विल बी शॉक्ड, ही इज़ 80 years old, बट तुसीं कदी उन्हां दी स्ट्रेंथ देखो, मोर दैन 30 years पर्सन। ਅਸੀਂ थक जाते हैं, कदी उन्हां नूं थकदे ही नहीं देखिया। सो ਜਿਹੜੀ ਸੋਚ ਨਾਲ ਚੀਫ ਖਾਲਸਾ ਦੀਵਾਨ ਚੱਲ ਰਿਹਾ ਹੈ ਕਿ ਸਾਡੇ ਸਿੱਖ ਜਿਹੜੇ ਬੱਚੇ ਹੈ, ਅਸੀਂ ਉਹਨਾਂ ਦੇ ਲਈ ਇੰਨਾ ਕੰਮ ਕਰੀਏ, ਉਹਨਾਂ ਦੀ ਪਰਸਨੈਲਿਟੀ 'ਚ ਇੰਨਾ ਸੁਧਾਰ ਕਰੀਏ ਤਾਂ ਕਿ ਉਹ ਜਿਹੜੀ ਕੌਮ ਹੈ, ਜਿਹੜੀ ਸਾਡੀ ਸੋਸਾਇਟੀ ਹੈ, ਉਹਦੇ ਲਈ ਇੱਕ ਐਸੈਟ ਬਣ ਕੇ ਆਉਣ। ਇੱਕ ਬਹੁਤ ਵਧੀਆ ਸਾਡੀ ਧਰਮ ਪ੍ਰਚਾਰ ਕਮੇਟੀ ਬਣਾਈ ਗਈ ਹੈ, ਬਹੁਤ ਹੀ ਰਿਨਾਊਂਡ ਡਾਇਨਾਮਿਕ ਲੀਡਰ ਹੈ ਸਰਦਾਰ ਜਸਵਿੰਦਰ ਸਿੰਘ ਐਡਵੋਕੇਟ, ਹੀ ਇਜ਼ ਲੁਕਿੰਗ ਆਫਟਰ ਦੈਟ। ਹਰ ਸਾਡਾ ਕੰਮ ਜਿਹੜਾ ਹੈ, मतलब ਅਸੀਂ ਧਰਮ ਨੂੰ ਨਾਲ ਲੈ ਕੇ ਐਜੂਕੇਸ਼ਨ ਵਿੱਚ ਪਾ ਕੇ ਅ ਪੋਜ਼ਿਟਿਵ ਅਪਰੋਚ ਦੇ ਨਾਲ ਵੀ ਆਰ ਵਰਕਿੰਗ। ਸੋ ਐਜ਼ ਅ ਟੀਮ ਵੀ ਆਰ ਵਰਕਿੰਗ ਓਵਰ ਦੇਅਰ। ਸੋ ਮੈਨੂੰ ਲੱਗਦਾ ਇਸ ਤੋਂ ਵਧੀਆ ਇਸ ਵੇਲੇ ਕੋਈ ਇੰਸਟੀਟਿਊਸ਼ਨ ਨਹੀਂ ਹੈ ਜੋ ਵਾਕਈ ਬੱਚਿਆਂ ਨੂੰ ਬਹੁਤ ਵਧੀਆ ਹੋਲਿਸਟਿਕ ਐਜੂਕੇਸ਼ਨ ਜੋ ਪ੍ਰੋਵਾਈਡ ਕਰ ਰਿਹਾ, ਦੈਟ ਇਜ਼ ਚੀਫ ਖਾਲਸਾ ਦੀਵਾਨ। ਰਾਈਟ ਮੈਮ ਚੈਰੀਟੇਬਲ ਦੀ ਗੱਲ ਕਰੀਏ ਤਾਂ ਇੱਕ ਚੈਰਿਟੀ ਦੇ ਨਾਲ ਇਕੱਠਾ ਕਰਕੇ ਕੀਤਾ ਹੋਇਆ ਜਿਹੜੀ ਰਕਮ ਹੈ, ਧਨ ਹੈ, ਉਹਦੇ ਨਾਲ ਐਜੂਕੇਸ਼ਨ ਜਿਹੜੀ ਅੱਗੇ ਤੋਰੀ ਜਾਂਦੀ ਹੈ, ਵਾਕਈ ਬਹੁਤ ਵਧੀਆ ਉਪਰਾਲਾ ਹੈ। ਪਰ ਅਗਰ ਫੀਸ ਸਟਰਕਚਰ ਦੀ ਗੱਲ ਕਰੀਏ, ਟਿਊਸ਼ਨ ਫੀ ਦੀ ਗੱਲ ਕਰੀਏ ਜਾਂ ਹੋਰ ਜਿੰਨੇ ਵੀ ਖਰਚੇ ਨੇ, ਚਾਹੇ ਉਹਨਾਂ ਨੂੰ ਮਿਸਲੇਨੀਅਸ ਕਹਿ ਲਈਏ ਜਾਂ ਕੁਝ ਵੀ ਕਹਿ ਲਈਏ, ਉਹ ਬਹੁਤ ਜ਼ਿਆਦਾ ਨੇ। ਇੱਕ ਆਮ ਇਨਸਾਨ, ਇੱਕ ਆਮ ਮੀਡੀਓਕਰ ਫੈਮਿਲੀ ਦੀ ਪਹੁੰਚ ਤੋਂ ਬਹੁਤ ਬਾਹਰ ਹੋ ਜਾਂਦਾ ਹੈ ਕਈ ਵਾਰੀ। ਚੈਰੀਟੇਬਲ ਸੁਸਾਇਟੀਆਂ ਦੇ ਨਾਂ ਦੇ ਉੱਪਰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਅਸੀਂ ਬਹੁਤ ਜ਼ਿਆਦਾ ਇੱਕ ਬਿਜ਼ਨਸ ਨੂੰ ਤੋਰਿਆ ਹੋਇਆ ਹੈ? You are 100% right. एजुकेशनल इंस्टीट्यूशन ਦੀ ਜਿੱਥੇ ਗੱਲ ਕਰੀਏ, ਸਪੈਸ਼ਲੀ ਪ੍ਰਾਈਵੇਟ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੀ ਗੱਲ ਕਰੀਏ, ਇਸ ਵੇਲੇ ਸਮਾਜ ਵਿੱਚ ਇਹ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ। ਫੀਸ ਸਟਰਕਚਰ ਬਹੁਤ ਹਾਈ ਹੈ ਸਕੂਲਾਂ ਦੇ, ਪੇਰੈਂਟਸ ਅਫੋਰਡ ਨਹੀਂ ਕਰ ਪਾਉਂਦੇ। ਹਰ ਪੇਰੈਂਟ ਚਾਹੁੰਦਾ ਹੈ ਮੇਰਾ ਬੱਚਾ ਬੈਸਟ ਸਕੂਲ ਵਿੱਚ ਪੜ੍ਹੇ, ਬਟ ਉਹਦੀ ਪਹੁੰਚ, ਜਿਹੜਾ ਐਵਰੇਜ ਇਨਸਾਨ ਹੈ, ਉਹਦੀ ਪਹੁੰਚ ਇੰਨੀ ਨਹੀਂ ਹੈ ਕਿ ਮੈਂ ਆਪਣੇ ਬੱਚੇ ਨੂੰ ਹਰ ਜਗ੍ਹਾ ਉੱਥੇ ਪਹੁੰਚ ਸਕਾਂ। ਹੁਣ ਤੁਹਾਡਾ ਜਿਹੜਾ ਪਿਛਲਾ ਕੁਐਸਚਨ ਸੀ, ਹੁਣ ਇੱਥੇ ਰਿਲੇਟ ਕਰੇਗਾ ਕਿਉਂ ਮੈਂ ਚੀਫ ਖਾਲਸਾ ਦੀਵਾਨ ਜੁਆਇਨ ਕੀਤਾ। ਚੀਫ ਖਾਲਸਾ ਦੀਵਾਨ ਇੱਕ ਚੈਰੀਟੇਬਲ ਸੁਸਾਇਟੀ ਹੈ। ਜੇ ਤੁਸੀਂ ਸਾਡੇ ਫੀਸ ਸਟਰਕਚਰਸ ਵੱਲ ਜਾਓਗੇ, ਯੂ ਵਿਲ ਬੀ ਸ਼ੌਕਡ। ਮੈਂ ਆਪਣੇ ਸਕੂਲ ਦੀ ਗੱਲ ਕਰਾਂ, ਮੇਰੇ ਉੱਥੇ ਕਨਵੈਂਟ ਸਕੂਲ ਵੀ ਹੈ ਜਿੱਥੇ ਐਨੂਅਲ ਚਾਰजेस 46,000 ਰੁਪਇਆ ਹੈ, ਔਰ ਜਿੱਥੇ ਮੇਰਾ ਸਕੂਲ ਆਂਦਾ ਹੈ ਮੈਂ ਸਿਰਫ 6,000 ਰੁਪਇਆ ਬੱਚਿਆਂ ਤੋਂ ਲੈ ਰਹੀ ਹਾਂ। ਸੋ ਕਿਉਂਕਿ ਇੱਕ ਚੈਰੀਟੇਬਲ ਇੰਸਟੀਟਿਊਟ ਹੈ, ਸਾਡੀ ਸੋਚ ਸਿਰਫ ਉਸ ਉੱਥੇ ਤੱਕ ਲੈਣਾ ਹੈ, ਫੀਸ ਉੱਥੇ ਤੱਕ ਲੈਣੀ ਹੈ ਜਿੱਥੇ ਸਾਡੀ ਰਿਕੁਆਇਰਮੈਂਟ ਹੈ, ਕਿਉਂਕਿ ਬਿਲਡਿੰਗ ਦਾ ਖਰਚਾ ਵੀ ਦੇਖਣਾ ਹੈ, ਇਨਫਰਾ ਵੀ ਵਧੀਆ ਬੱਚਿਆਂ ਨੂੰ ਦੇਣਾ ਹੈ। ਬਟ ਉਹ ਸਾਰੀਆਂ ਗੱਲਾਂ ਨੂੰ ਨਾਲ ਚੱਲਦੇ ਹੋਏ ਕੁਆਲਿਟੀ ਦੀ ਤੁਸੀਂ ਗੱਲ ਕਰੋਗੇ, ਵੀ ਹੈਵ ਗॉट ਬਿਊਟੀਫੁਲ, ਆਈ ਹੈਵ ਗॉट 45 ਸਮਾਰਟ ਬੋਰਡਸ ਇਨ ਮਾਈ ਸਕੂਲ, ਜੋ ਕਿ ਸਿਰਫ 6,000 ਰੁਪਇਆ ਲੈ ਕੇ ਤੁਸੀਂ ਇਮੇਜਿਨ ਕਰ ਸਕਦੇ ਹੋ ਅਸੀਂ ਕਿਵੇਂ ਕੋਆਪਰੇਟ ਕਰਦੇ ਹੋਵਾਂਗੇ। ਅਸੀਂ ਸੈਲਰੀ ਵੀ ਦੇਣੀ ਹੈ। ਮੇਰੇ ਟੀਚਰਸ ਤੁਸੀਂ ਦੇਖੋਗੇ, ਦੇ ਆਰ PhD, ਦੇ ਆਰ MPhils, ਵੀ ਆਰ ਗਿਵਿੰਗ ਕੁਆਲਿਟੀ ਟੀਚਰ, ਕਿਉਂਕਿ ਇੱਕ ਅਦਾਰਾ ਤਦ ਹੀ ਵਧੀਆ ਚੱਲ ਸਕਦਾ ਹੈ ਜਦ ਉੱਥੇ ਟੀਚਿੰਗ ਦੀ ਕੁਆਲਿਟੀ ਬਹੁਤ ਵਧੀਆ ਹੋਏ, ਬਾਕੀ ਚੀਜ਼ਾਂ ਚਾਹੇ ਨਾ ਵੀ ਹੋਣ। ਹੁਣ ਕੰਪੇਅਰ ਟੂ ਅਦਰ ਸੁਸਾਇਟੀਜ਼, ਬਹੁਤ ਵੱਡੇ ਵੱਡੇ ਸਕੂਲ ਹੈ, ਤੁਸੀਂ ਉਹਨਾਂ ਦਾ ਫੀਸ ਸਟਰਕਚਰ ਜਦ ਕੰਪੇਅਰ ਕਰੋਗੇ, ਵਾਕਈ ਇੱਕ ਨਾਰਮਲ ਪੇਰੈਂਟ ਅਫੋਰਡ ਨਹੀਂ ਕਰ ਸਕਦਾ। ਸੋ ਚੀਫ ਖਾਲਸਾ ਦੀਵਾਨ ਦੀ ਇੱਕ ਦੇਣ ਹੈ, ਬਹੁਤ ਵੱਡੀ ਦੇਣ। ਚੀਫ ਖਾਲਸਾ ਦੀਵਾਨ ਦੇ 51 ਸਕੂਲਸ ਇਸ ਵੇਲੇ ਪੂਰੇ ਚੱਲਦੇ ਪਏ ਹਨ, 3 ਕਾਲਜਸ ਹਨ, 2 ਔਰਫਨੇਜ ਹਨ, ਬਿਰਧ ਘਰ ਹੈ ਫॉर 올ਡ ਪੀਪਲ, ਦੈਨ ਉਸ ਤੋਂ ਬਾਅਦ ਦੇ ਹੈਵ ਯਤੀਮ ਖਾਨਾ, ਜਿੱਥੇ ਆਈ ਥਿੰਕ ਦਰਬਾਰ ਸਾਹਿਬ ਦੇ, ਸ਼੍ਰੀ ਹਰਮੰਦਰ ਸਾਹਿਬ ਦੇ ਮੈਕਸਿਮਮ ਰਾਗੀ ਉੱਥੋਂ ਐਜੂਕੇਸ਼ਨ ਲੈ ਕੇ ਅੱਜ ਸੇਵਾ ਕਰ ਰਹੇ ਹਨ। ਦੈਨ ਵੀ ਹੈਵ 3 ਆਦਰਸ਼ ਸਕੂਲ। ਇਹ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਹੈ ਸਰਕਾਰ ਦੇ ਨਾਲ, 30 and 70% they pay and half we have to pay, and ਇਹਦੇ 'ਚ free education ਹੈ ਬੱਚਿਆਂ ਨੂੰ, totally free। ਤੁਸੀਂ free ਗੱਲ ਕਰ ਰਹੇ ਹੋ ਚੈਰੀਟੇਬਲ ਦੀ, it is totally free, uniform, ਕਿਤਾਬਾਂ, ਖਾਣਾ, ਸਭ ਕੁਝ, and best quality teacher, ਸਭ ਤੋਂ ਵੱਡੀ ਗੱਲ best infra। ਸੋ ਚੀਫ ਖਾਲਸਾ ਦੀਵਾਨ ਇੱਕ ਬਹੁਤ ਵਧੀਆ ਅਦਾਰਾ ਇਸ ਵੇਲੇ ਕੌਮ ਦੇ ਲਈ, ਦੇਸ਼ ਦੇ ਲਈ, ਵਰਲਡ ਦੇ ਲਈ ਕੰਮ ਕਰ ਰਿਹਾ ਹੈ, and I'm proud to be part of it। ਸੋ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਛੇਤੀ ਮੁੜਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ ਇੱਕ ਨਜ਼ਰ
ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ ਤੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਪ੍ਰਿੰਸੀਪਲ ਨਵਨੀਤ ਕੌਰ ਆਹੂਜਾ ਜੀ। ਮੈਮ ਗੱਲ ਕਰੀਏ ਤਾਂ ਅਕਸਰ ਪੇਰੈਂਟਸ ਜਦੋਂ ਸਟੂਡੈਂਟਸ ਨੂੰ ਐਡਮਿਸ਼ਨ ਕਰਵਾਉਣ ਲਈ ਜਾਂਦੇ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਧਾਰਨਾ ਰਹਿੰਦੀ ਹੈ ਕਿ ਪੰਜਾਬ ਬੋਰਡ ਲਈਏ, CBSE ਲਈਏ ਜਾਂ ਫਿਰ ਇੱਕ ਤੀਜਾ ਬੋਰਡ ਹੈ ICSE, ਉਸ ਬੋਰਡ ਦੇ ਵਿੱਚ ਕਰੀਏ, ਯਾਨੀ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਵਿੱਚ ਅੰਤਰ ਕੀ ਹੈ ਇਹ ਪਤਾ ਹੀ ਨਹੀਂ ਹੈ। ਅੱਜ ਸਬਬ ਬਣਿਆ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਹੋ, ਇਤਨੀ ਨੌਲੇਜ ਰੱਖਦੇ ਹੋ, ਇਤਨਾ ਤੁਸੀਂ ਸਟੱਡੀ ਕੀਤੀ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕੀ ਅੰਤਰ ਹੈ, ਕਿਹੜਾ ਬੈਸਟ ਹੈ ਔਰ ਆਪਣੀ ਆਪਣੀ ਜਗ੍ਹਾ ਤੇ ਕਿਹੜਾ ਕਿੱਥੇ ਸਟੈਂਡ ਕਰਦਾ ਹੈ, ਪਲੀਜ਼ ਇਹ ਦੱਸੋ। देखो पहली चीज़ तो मैं गल करना चाहवांगी जब मैं कोई चीज़ खरीदारी करनी, लेट्स से मैं एक सूट परचेज करना है, पहले मैं देखांगी मैं चांदी की चीज़ हाँ, मैनू कॉटन चाहिए, मैनू सिल्क चाहिए, मैनू जॉर्जेट चाहिए, मेरी चॉइस की है। सो एक पेरेंट नू समझना चाहिए कि वो अपने बच्चे नू किहो जी एजुकेशन देना चाहता है। पहली चीज़ है पेरेंट हैज़ टू बी वेरी वेरी क्लीयर। कोई बोर्ड माड़ा नहीं है, ऑल बोर्ड्स आर गिविंग बेस्ट एजुकेशन। पंजाब स्कूल एजुकेशन बोर्ड बहुत वधिया उपराले कर रहे हैं, बहुत अच्छे काम हो रहे हैं। CBSE एक यूनिवर्सल पैटर्न है, सब तो ज़्यादा मैक्सिमम स्कूल CBSE दे हैं, सो दैट्स ऑल्सो वंडरफुल इंस्टीट्यूशन। ਜਿਹੜਾ ICSE बोर्ड है वो भी बहुत वधिया एजुकेशन, मेरी डॉटर खुद ICSE बोर्ड पढ़ रही है। सो बोर्ड कोई माड़ा नहीं है, बोर्ड बहुत वधिया है सारे। मैटर ये करता है कि मैनू की चाहिए, मेरे बच्चे नू मैं किहड़ी एजुकेशन देनी है। CBSE विच जिवें गुरु ग्रंथ साहिब विच गल कीती गई है कंटिन्यूअस डेवलपमेंट, मैं नॉर्मली कहती हाँ कि असी तो CC अज शुरू की है, गुरु नानक देव जी ने उस वेले CC शुरू करा दी सी, बट सानू कोई दसण वाला नहीं सी। छोटिया छोटिया एग्जाम्पल्स दे नाल वो जगह जगह उदासियां करते सी जाते सी ते थ्रू थिएटर दसदे सी कि इस काम नू किवें करना है। अज CBSE वही काम कर रही है, कंटिन्यूअस कॉम्प्रिहेंसिव जिहड़ी इवैल्यूएशन है, बच्चा गेट तो एंटर होया उत्थों असी असैस करना शुरू कर देंगे हाँ कि बच्चा किवें आ रहा है, किवें रिगार्ड दे रहा है किसी नू, किवें बाकियां ले सोचदा पिया है, ये सारियां चीज़ां उहदे बिहेवियर विच सानू नज़र आनियां शुरू हो जांदियां। सो CBSE एक कंटिन्यूअस जिहड़ा टेक्नीक है उहदे नाल बच्चियां नू स्किल्स डेवलप कर रही है, एकेडमिक को स्कॉलस्टिक एज वेल एज स्कॉलस्टिक दोनों स्किल्स लैके चलती पई है। ICSE बोर्ड जिहड़ा है उहदा पैटर्न थोड़ा जिहा जिहड़ा करिकुलम दा वाइड है, ਉਹਦੇ 'ਚ ਕੀ ਹੁੰਦਾ 6 ਤੋਂ ਹੀ ਬੱਚੇ ਦੀ ਸੈਗਰੀਗੇਸ਼ਨ ਹੋ ਜਾਂਦੀ ਹੈ। ਜੀਓਗ੍ਰਾਫੀ ਉੱਥੇ ਬੱਚਾ CBSE ਸੋਸ਼ਲ ਸਾਇੰਸ ਪੜ੍ਹ ਰਿਹਾ, ਇੱਥੇ ਹਿਸਟਰੀ, ਜੀਓਗ੍ਰਾਫੀ, ਸਭ ਕੁਝ ਸਿਵਿਕਸ ਵੱਖਰੀ ਹੋ ਗਈ ਹੈ। ਸੋ ਥੋੜਾ ਜਿਹਾ ਉੱਥੇ ਲੈਵਲ ਉੱਤੇ ਹੋ ਜਾਂਦਾ ਹੈ। ਸੋ ਦੈਟ ਡਿਪੈਂਡਸ ਕਿ ਬੱਚੇ ਦੀ ਕੈਪੇਬਿਲਿਟੀ ਦੇ ਉੱਤੇ। ਸਿਟਿੰਗ ਬਹੁਤ ਜ਼ਿਆਦਾ ਹੈ ICSE ਵਿੱਚ, CBSE ਵਿੱਚ ਕ੍ਰੀਏਟੀਵਿਟੀ ਬਹੁਤ ਜ਼ਿਆਦਾ ਹੈ। ਸੋ ਕਿਤੇ ਨਾ ਕਿਤੇ ਯੂ ਹੈਵ ਟੂ ਚੂਜ਼ ਕਿ ਮੈਨੂੰ ਕੀ ਚਾਹੀਦਾ। जिथे तक पंजाब स्कूल एजुकेशन बोर्ड की गल है या बाकी स्टेट बोर्ड्स की गल है, दे हैव गॉट अ वंडरफुल सिस्टम, वो भी वही फॉलो कर रहे हैं जो असी लोग कर रहे हैं, बट थोड़ा जा लेवल थोड़ा जा उन्हों का ईजी है। सो जे बच्चे की देखो डिपेंड करता है बच्चे की मेंटल एबिलिटी ते, हर बच्चा यूनीक है, तुसी नहीं कह सकते हर बच्चा सेम हो सकता है। मेरा सोचने का नज़रिया डिफरेंट हो सकता है, मेरा समझण का नज़रिया डिफरेंट हो सकता है, डिपेंड करता है मेरे मोटर स्किल्स किवें डेवलप होए हैं। ਅਸੀਂ जब ये बहुत दिस इज़ रियली अ रिसर्च, ਅਸੀਂ एक जिवें ਅਸੀਂ पौधा लगाते हैं किवें रोज़ पानी देंदे हैं, नर्चर करते हैं, बिलीव मी एजुकेशन इज़ द सेम प्रोसैस, इट इज़ रियली नॉट ईजी। मैं अपने टीचर्स नूं नॉर्मली कहती हाँ जे तुसी टीचिंग लाइन च आ रहे हो इट इज़ अ नोबल प्रोफैशन एंड तुसी लोग उस गुरु साहब तो चूज़ किते गए हो, जे तुसी टीचर हो, टीचिंग इज़ सच अ नोबल प्रोफैशन एंड इफ़ यू आर हियर बाय चांस प्लीज़ लीव द प्रोफैशन, छड़ दो। जे चॉइस तो हो वाकई कुछ सेवा करना चाहते हो देन यू बी हियर, ठीक है जी। सो ये सारिया चीज़ां देख के फैसिलिटीज़ सारे दे रहे हैं, बट फिर भी जो चीज़ मैं दसांगी मैटर करती है टीचिंग। टीचर बहुत मैटर करता है किसी भी इंस्टीट्यूशन किसी भी बोर्ड विच, फैकल्टी बहुत मैटर करती है, करिकुलम बहुत मैटर करता है। राइट मैम। मैम तुसी जिक्र किया है टीचिंग का, ਅਸੀਂ ਜਾਣਨਾ ਚਾਹਾਂਗੇ ਕਿ ਇੱਕ ਟੀਚਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਕਲਾਸਰੂਮ ਦੇ ਵਿੱਚ ਉਸ ਦੀ ਕਿਸ ਤਰ੍ਹਾਂ ਦੀ ਐਕਟੀਵਿਟੀ ਹੋਣੀ ਚਾਹੀਦੀ ਹੈ, ਉਹਦਾ ਪੜ੍ਹਾਉਣ ਦਾ ਤਰੀਕਾ ਕਿਹੋ ਜਿਹਾ ਹੋਣਾ ਚਾਹੀਦਾ ਹੈ। टीचर एक फैसिलिटेटर होना चाहिए। आई जस्ट गिव अ स्मॉल स्टोरी, नॉर्मली मैं अपनी वर्कशॉप से देंदी हाँ, तुसी सुनी भी होएगी, बट आई वुड लाइक टू, बहुत लोग देख रहे हैं तो इनकॉर्पोरेट करना चाहूँगी। देयर इज़ अ ब्यूटीफुल फीमेल, ब्यूटीफुल फ्रॉम द हार्ट, उन्हों का नाम है मिसिस थॉमसन। जब भी वो क्लास में जाती सी अपना क्लास शुरू करती सी डाइस ते खड़े होकर बोल के सब नू लव यू ऑल। उन्होंने पता सी मैं गलत हाँ किते, क्योंकि उस क्लास में एक बच्चा सी टेड जिन्होंने पसंद नहीं करती सी,
ਉਹ ਬੱਚਾ ਬੜਾ ਅਨਟਾਈਡੀ, ਅਨਕੈਪਟ, ਸ਼ੈਬਿਲੀ ਜੇ ਕਲੋਥਸ ਉਹਨੇ ਪਾਏ ਹੁੰਦੇ ਸੀ, ਨੀਟ ਬੱਚਾ ਨਹੀਂ ਸੀ, ਕੰਮ ਕਦੀ ਨਹੀਂ ਹੁੰਦਾ ਸੀ, ਉਹਨੂੰ ਪਸੰਦ ਨਹੀਂ ਸੀ। ਬਟ ਉਹ ਜਦ ਸਭ ਨੂੰ ਲਵ ਯੂ ਆਲ ਬੋਲਦੀ ਸੀ, ਉਹਨੂੰ ਪਤਾ ਸੀ ਮੈਂ ਉਹਨੂੰ ਪਸੰਦ ਨਹੀਂ ਕਰ ਰਹੀ। ਉਸ ਸਕੂਲ 'ਚ ਇੱਕ ਸਿਸਟਮ ਸੀ, ਹਰ ਕੁਆਟਰ ਤੋਂ ਬਾਅਦ ਦੇ ਯੂਜ਼ ਟੂ ਰਾਈਟ ਪ੍ਰੋਗਰੈਸ ਰਿਪੋਰਟ। ਹਰ ਬੱਚੇ ਦੀ ਲਿਖੀ ਜਾਏਗੀ ਪ੍ਰੋਗਰੈਸ ਰਿਪੋਰਟ, ਇਸ ਬੱਚੇ ਨੇ ਇਹ ਅੱਛਾ ਕੀਤਾ, ਇਸ ਬੱਚੇ ਨੇ ਅੱਛਾ ਕੀਤਾ। ਜਦ ਉਹਦੀ ਪ੍ਰੋਗਰੈਸ ਰਿਪੋਰਟ ਪ੍ਰਿੰਸੀਪਲ ਦੇ ਸਾਹਮਣੇ ਆਈ, ਉਹਦੇ 'ਚ ਕੁਝ ਵੀ ਵਧੀਆ ਨਹੀਂ ਲਿਖਿਆ ਹੋਇਆ ਸੀ, ਰੈਦਰ ਸਭ ਨੈਗੇਟਿਵ ਰਿਮਾਰਕ ਸੀ। ਐਂਡ ਪ੍ਰਿੰਸੀਪਲ ਵਾਸ ਸ਼ੌਕਡ। ਉਹਨਾਂ ਨੇ ਥੌਮਸਨ ਨੂੰ ਬੁਲਾਇਆ, ਮਿਸਿਸ ਥੌਮਸਨ ਵਾਟ ਯੂ ਹੈਵ ਰਿਟਨ? ਕੁਝ ਵੀ, ਪ੍ਰੋਗਰੈਸ ਰਿਪੋਰਟ ਮੀਨਸ ਪ੍ਰੋਗਰੈਸ ਆਫ ਦ ਚਾਈਲਡ, ਬੱਚੇ ਨੇ ਕੀ ਪ੍ਰੋਗਰੈਸ ਕੀਤੀ ਹੈ, ਤੁਸੀਂ ਤਾਂ ਕੁਝ ਵੀ ਨਹੀਂ ਲਿਖਿਆ। ਮਿਸਿਸ ਥੌਮਸਨ ਕਹਿੰਦੇ ਆ ਮੈਨੂੰ ਇਸ ਬੱਚੇ 'ਚ ਕੁਝ ਅੱਛਾ ਨਜ਼ਰ ਨਹੀਂ ਆਉਂਦਾ, ਮੈਂ ਨਹੀਂ ਲਿਖ ਸਕਦੀ। ਉਹਨਾਂ ਦੇ ਪਿਛਲੇ ਰਿਪੋਰਟ ਕਾਰਡ ਕੱਢੇ ਗਏ ਟੈਡ ਦੇ, ਦੇਖਿਆ ਗਿਆ ਇਸ ਵੇਲੇ ਬੱਚਾ 6 ਵਿੱਚ ਸੀ। 3rd ਦਾ ਰਿਪੋਰਟ ਕਾਰਡ ਕਹਿੰਦਾ ਹੈ ਕਿ ਟੈਡ ਇਜ਼ ਦ ਬ੍ਰਾਈਟੈਸਟ ਚਾਈਲਡ ਆਫ ਦ ਕਲਾਸ, ਟੈਡ ਸਭ ਤੋਂ ਇੰਟੈਲੀਜੈਂਟ ਬੱਚਾ ਹੈ। ਅਗਲੇ ਸਾਲ ਦਾ ਰਿਪੋਰਟ ਕਾਰਡ ਦੱਸਦਾ ਹੈ ਟੈਡ ਥੋੜਾ ਡਾਊਨ ਜਾ ਰਿਹਾ ਹੈ ਕਿਉਂਕਿ ਉਹਦੇ ਮਦਰ ਨੂੰ ਕੈਂਸਰ ਹੋ ਗਿਆ, ਸੋ ਸਾਨੂੰ ਬੱਚੇ ਦੀ ਹੈਲਪ ਕਰਨੀ ਪਏਗੀ। 5th ਕਲਾਸ ਦੇ ਰਿਪੋਰਟ ਕਾਰਡ 'ਚ ਬਿਲਕੁਲ ਬੱਚਾ ਡਾਊਨ ਚਲਾ ਗਿਆ, ਬੜੀ ਮੁਸ਼ਕਿਲ ਨਾਲ ਪਾਸ ਹੋਇਆ। ਤੇ ਉੱਥੇ ਰਿਮਾਰਕ ਲਿਖਿਆ ਸੀ ਕਿ ਬਹੁਤ ਟੀਚਰਸ ਨੂੰ ਹੈਲਪ ਕਰਨੀ ਪਏਗੀ, ਬੱਚੇ ਦੀ ਕੇਅਰ ਕਰਨੀ ਪਏਗੀ ਤਾਂ ਬੱਚਾ ਕੁਝ ਕਰੇਗਾ। ਹੁਣ ਮਿਸਿਸ ਥੌਮਸਨ ਨੂੰ ਸਮਝ ਆ ਗਿਆ ਪ੍ਰੋਬਲਮ ਕੀ ਹੈ। ਮਿਸਿਸ ਥੌਮਸਨ ਨੇ ਪ੍ਰਿੰਸੀਪਲ ਨੂੰ ਕਿਹਾ ਮੈਡਮ ਤੁਸੀਂ ਚਿੰਤਾ ਨਹੀਂ ਕਰੋ, ਅੱਜ ਤੋਂ ਇਸ ਬੱਚੇ ਨੂੰ ਮੈਂ ਆਪ ਦੇਖਾਂਗੀ। ਐਂਡ ਸ਼ੀ ਮੂਵ ਟੂ ਦ ਕਲਾਸ। ਜਦੋਂ ਕਲਾਸ ਚਲੀ ਗਈ, ਉਹਨੇ ਜਾ ਕੇ ਫਿਰ ਬੋਲਿਆ ਲਵ ਯੂ ਆਲ। ਫਿਰ ਉਹਨੂੰ ਲੱਗਿਆ ਮੈਂ ਗਲਤ ਹਾਂ, ਕਿਉਂਕਿ ਹੁਣ ਜੋ ਪਿਆਰ ਦਾ ਸਮੁੰਦਰ ਉਹਦਾ ਟੈਡ ਲਈ ਸੀ, ਉਹ ਸ਼ਾਇਦ ਬਾਕੀਆਂ ਲਈ ਨਹੀਂ ਸੀ। ਐਂਡ ਉਸ ਦਿਨ ਤੋਂ ਬਾਅਦ ਟੈਡ ਨੂੰ ਹਰ ਕੰਮ, ਹਰ ਚੀਜ਼ ਵਿੱਚ ਪਾਰਟਿਸਿਪੇਸ਼ਨ ਮਿਲਣੀ ਸ਼ੁਰੂ ਹੋ ਗਈ, ਟੈਡ 'ਚ ਕੌਨਫੀਡੈਂਸ ਆਉਣਾ ਸ਼ੁਰੂ ਹੋ ਗਿਆ। ਅਖੀਰਲਾ ਦਿਨ ਸਕੂਲ ਦਾ, ਉਸ ਦਿਨ ਜਦ ਸਾਰੇ ਬੱਚੇ ਆਏ, ਟੀਚਰਸ ਲਈ ਕੋਈ ਨਾ ਕੋਈ ਗਿਫਟ ਲੈ ਕੇ ਆਏ, ਟੇਬਲ ਤੇ ਗਿਫਟ ਪਏ ਹੋਏ ਸੀ। ਸੋ ਜਦ ਮਿਸਿਸ ਥੌਮਸਨ ਨੇ ਦੇਖਿਆ ਇੱਕ ਅਖਬਾਰ ਦੇ 'ਚ ਲਪੇਟਿਆ ਹੋਇਆ ਬੜਾ ਮਤਲਬ ਸ਼ੈਬੀ ਜੇ ਲੁੱਕ ਵਾਲਾ ਗਿਫਟ ਪਿਆ ਹੋਇਆ, ਇਹਨੂੰ ਪਤਾ ਸੀ ਇਹ ਟੈਡ ਲੈ ਕੇ ਆਇਆ। ਸ਼ੀ ਓਪਨਡ ਦੈਟ ਗਿਫਟ। ਗਿਫਟ 'ਚ 2 ਚੀਜ਼ਾਂ ਪਈਆਂ ਸੀ, ਇੱਕ ਬ੍ਰੇਸਲੇਟ ਸੀ ਜਿਹਦੇ ਪਰਲਸ ਟੁੱਟੇ ਹੋਏ ਸੀ, ਔਰ ਦੂਜਾ ਸੀ ਬੋਟਲ ਸੀ ਪਰਫਿਊਮ ਦੀ। ਉਹਨੇ ਬ੍ਰੇਸਲੇਟ ਲੈ ਕੇ ਹੱਥ ਪਾ ਲਿਆ, ਉਹ ਪਰਫਿਊਮ ਦੀ ਬੋਟਲ ਚੁੱਕੀ ਤੇ ਆਪਣੇ ਉੱਤੇ ਕੁਝ ਉਹਦੇ ਜਿਹੜੇ ਸੀ ਸਪ੍ਰਿੰਕਲ ਕਰਤੇ ਪਰਫਿਊਮ ਨੂੰ। ਐਂਡ ਟੈਡ ਦੀ ਅੱਖਾਂ 'ਚ ਪਾਣੀ ਆ ਗਿਆ। ਦੂਰੋਂ ਖੜੇ ਹੋ ਕੇ ਕਹਿੰਦਾ ਮੈਮ ਹੁਣ ਤੁਸੀਂ ਮੇਰੇ ਮਦਰ ਵਾਂਗੂ ਸਮੈਲ ਕਰ ਰਹੇ ਹੋ। ਉਹਨੇ ਹੱਕ ਕਰ ਲਿੱਤਾ। ਟੀਚਰ ਜਸਟ ਸੀ ਦ ਟੀਚਰ ਕਿਵੇਂ ਹੋਣਾ ਚਾਹੀਦਾ। ਉਸ ਦਿਨ ਤੋਂ ਬਾਅਦ ਹਰ ਸਾਲ, ਅਗਲੇ ਸਾਲ ਟੈਡ ਦੂਜੀ ਕਲਾਸ ਚਲਾ ਗਿਆ, ਕੀਪਡ ਔਨ ਮੂਵਿੰਗ, ਬਟ ਹਰ ਸਾਲ ਮਿਸਿਸ ਟੈਡ ਨੂੰ ਇੱਕ ਲੈਟਰ ਮਿਲਦਾ ਸੀ, ਆਈ ਹੈਵ ਸੀਨ ਮੈਨੀ ਟੀਚਰਸ, ਮੈਂ ਬਹੁਤ ਟੀਚਰਸ ਦੇਖੇ, ਬਟ ਮਿਸਿਸ ਥੌਮਸਨ ਯੂ ਆਰ ਦੀ ਬੈਸਟ। ਉਹ ਬੱਚਾ ਉਸ ਟੀਚਰ ਨੂੰ ਕਦੀ ਭੁੱਲ ਨਹੀਂ ਪਾਇਆ ਕਿਉਂਕਿ ਉਹਦੀ ਪਰਸਨੈਲਿਟੀ ਜਿਹੜੀ ਸੀ ਉਹ ਬਦਲਣੀ ਸ਼ੁਰੂ ਹੋ ਗਈ। ਟੈਡ ਅੱਗੇ ਚਲਾ ਗਿਆ, ਯੂਨੀਵਰਸਿਟੀ ਚਲਾ ਗਿਆ, ਬਾਹਰ ਨਿਕਲ ਗਿਆ, ਮਿਸਿਸ ਥੌਮਸਨ ਵੀ ਰਿਟਾਇਰ ਹੋ ਗਏ। ਇੱਕ ਦਿਨ ਮਿਸਿਸ ਥੌਮਸਨ ਦੇ ਦਰਵਾਜ਼ੇ ਤੇ ਬੈਲ ਵੱਜਦੀ ਹੈ ਤੇ ਕੋਈ ਆ ਕੇ ਕਹਿੰਦਾ ਜੀ ਤੁਹਾਡੇ ਲਈ ਆਉਣ ਤੇ ਜਾਣ ਦਾ ਟਿਕਟ ਹੈ ਤੇ ਆ ਤੁਸੀਂ ਲਓ। ਉਹ ਦੇਖਦੀ ਹੈ, ਲੈਟਰ ਖੋਲਦੀ ਹੈ, ਬਾਹਰ ਲਿਖਿਆ ਹੁੰਦਾ ਡਾਕਟਰ ਟੈਡ ਬਿਓਰ, ਕਿ ਉਹ ਡਾਕਟਰ ਬਣ ਗਿਆ ਤੇ ਹੁਣ ਉਹਦਾ ਵਿਆਹ ਹੋ ਰਿਹਾ ਤੇ ਚਾਹੁੰਦਾ ਹੈ ਕਿ ਇਹ ਮਿਸਿਸ ਥੌਮਸਨ ਉਸ ਵਿਆਹ ਚ ਆਉਣ। ਸ਼ੀ ਓਪਨਡ ਦ ਵਾਰਡਰੋਬ, ਪਰਫਿਊਮ ਦੀ ਬੋਟਲ ਤੇ ਖਤਮ ਹੋ ਗਈ ਸੀ, ਬਟ ਉਹ ਬ੍ਰੇਸਲੇਟ ਹਲੇ ਵੀ ਉਹਨਾਂ ਦੇ ਕੋਲ ਸੀ। ਸ਼ੀ ਵੋਰ ਦੈਟ ਐਂਡ ਉੱਥੇ ਜਾ ਕੇ ਪਿੱਛੇ ਬੈਂਡ ਲੱਗੀ ਚਰਚ ਵਿੱਚ ਤੇ ਕਿਸੇ ਨੇ ਕਿਹਾ ਮੈਡਮ ਤੁਹਾਡੇ ਲਈ ਅੱਗੇ ਜਗ੍ਹਾ। ਉਹ ਅੱਗੇ ਹੋ ਕੇ ਆਈ ਤੇ ਅੱਗੇ ਇੱਕ ਬਹੁਤ ਸੁੰਦਰ ਬਿਊਟੀਫੁਲ ਚੇਅਰ ਤਿਆਰ ਸੀ, ਉੱਤੇ ਲਿਖਿਆ ਹੋਇਆ ਸੀ ਮਦਰ। ਸ਼ੀ ਸੈਟ ਓਵਰ ਦੇਅਰ, ਸੈਰੇਮਨੀ ਹੋਈ, ਸਭ ਕੁਝ ਬਲੇਸਿੰਗਸ ਲਈ ਜਦ ਦੋਨੋਂ ਕਪਲ ਉਹਨਾਂ ਦੇ ਕੋਲ ਆਏ ਐਂਡ ਟੈਡ ਨੇ ਉਹਨਾਂ ਨੇ ਇੰਟਰੋਡਿਊਸ ਕੀਤਾ ਆਪਣੀ ਵਾਈਫ ਨੂੰ ਕਿ ਸ਼ੀ ਇਜ਼ ਦ ਲੇਡੀ, ਇਹ ਉਹ ਲੇਡੀ ਹੈ ਅੱਜ ਜੋ ਮੈਂ ਹਾਂ ਇਹਨਾਂ ਦੇ ਕਰਕੇ ਹਾਂ। And there were tears in Mrs. Thompson's eyes and she said कि he is the guy who changed me from teacher to facilitator, ਜਿਹਨੇ ਮੈਨੂੰ ਸਿਖਾਇਆ ਕਿ ਉਸ ਰੱਬ ਨੇ ਕਦੇ ਲਈ ਮੈਨੂੰ ਇਸ ਦੁਨੀਆ 'ਚ ਭੇਜਿਆ ਤੇ ਟੀਚਰ ਬਣਾਇਆ। ਸੋ ਹੀ ਹੈਜ਼ ਟਰਾਂਸਫਾਰਮਡ, ਉਹ ਜਿਹੜੀ ਚੀਜ਼ਾਂ ਮੇਰੇ ਅੰਦਰ ਗੁਣ ਆਣੇ ਚਾਹੀਦੇ ਸੀ ਜਿਸ ਕਰਕੇ ਮੈਂ ਟੀਚਰ ਬਣੀ ਸੀ, ਇਸ ਬੱਚੇ ਕਰਕੇ ਮੈਂ ਆਈ ਹਾਂ। ਸੋ ਲੋੜ ਹੈ ਅੱਜ ਉਹ ਟੀਚਰ, ਹਰ ਟੀਚਰ ਕੀ ਮਿਸਿਸ ਥੌਮਸਨ ਹੈ? That is the big question. ਇੱਕ ਟੀਚਰ ਨੂੰ ਫੈਸਿਲੀਟੇਟਰ ਹੋਣਾ ਬਹੁਤ ਜ਼ਰੂਰੀ ਹੈ। ਜਿਹੜੇ ਬੱਚੇ ਸਾਡੇ ਕੋਲ, ਪੇਰੈਂਟਸ ਦੇਖੋ ਸਾਡੇ ਕੋਲ ਬੱਚੇ ਭੇਜਦੇ ਆ, 12 ਸਾਲ ਉਹ ਬੱਚਾ ਸਾਡੇ ਕੋਲ ਰਹਿੰਦਾ। 12 ਸਾਲ ਵਿੱਚ ਅਸੀਂ ਕਿੰਨੇ ਗੁਣ, ਕਿੰਨੀ ਕੁਆਲਿਟੀਜ਼ ਉਸ ਬੱਚੇ 'ਚ ਭਰ ਕੇ ਭੇਜਣੀ ਹੈ। ਉਹ ਗੁਣ ਤਦੀ ਆਉਣਗੇ ਜਦੋਂ ਗੁਣ ਕੁਛ ਤਾਂ ਮੇਰੇ 'ਚ ਆਏਗਾ। ਡੇਲੀ ਆਈ ਹੈਵ ਟੂ ਵਰਕ, ਡੇਲੀ ਆਈ ਹੈਵ ਟੂ ਇੰਪਰੂਵ, ਰੋਜ਼ ਮੇਰੇ ਚੇਂਜ ਆਉਣਾ ਚਾਹੀਦਾ। ਸੋ ਦੈਟ ਇਜ਼ ਐਜੂਕੇਸ਼ਨ, ਦੈਟ ਹੈਜ਼ ਟੂ ਬੀ ਅ ਟੀਚਰ ਕੁਆਲਿਟੀ। ਰਾਈਟ ਮੈਮ, ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਸਟੋਰੀ ਦੇ ਨਾਲ ਤੁਸੀਂ ਇਸ ਗੱਲ ਨੂੰ ਸਮਝਾਇਆ। ਸਾਡੇ ਦਰਸ਼ਕ ਵਾਕਈ ਜਿਹੜੇ ਇਸ ਸ਼ੋਅ ਨੂੰ ਦੇਖ ਰਹੇ ਨੇ, ਜਿਹੜੇ ਮੈਮ ਨੂੰ ਸੁਣ ਰਹੇ ਨੇ, ਵਾਕਈ ਇਸ ਸਟੋਰੀ ਤੋਂ ਕੁਛ ਨਾ ਕੁਛ ਸਿੱਖ, ਕੁਛ ਨਾ ਕੁਛ ਸੇਧ ਜਿਹੜੀ ਹੈ ਜ਼ਰੂਰ ਲੈਣਗੇ। ਮੈਮ, ਗੱਲ ਕਰੀਏ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ, CBSE ਬੋਰਡ ਦੀ ਤੇ ICSE ਬੋਰਡ ਦੀ, ਜਿਵੇਂ ਗੱਲ ਕੀਤੀ ਹੈ,
ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪਾਸ ਆਊਟ ਬੱਚਾ ਜਿਹੜਾ ਹੈ ਉਸ ਨੂੰ ਬੜੀ ਦਿੱਕਤਾਂ ਆਉਂਦੀਆਂ ਨੇ ਸੀਬੀਐਸਈ ਬੋਰਡ ਦੇ ਵਿੱਚ ਦਾਖਲਾ ਲੈਣ ਦੇ ਲਈ। ਕਈ ਵਾਰੀ ਕਈ ਸਕੂਲ ਨੇ ਜਿਹੜੇ ਦਾਖਲਾ ਲੈਂਦੇ ਨਹੀਂ ਵੀ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪਾਸ ਆਊਟ ਹੋਏ ਹੋ, ਦੈਨ ਸੀਬੀਐਸਈ ਵਾਲਿਆਂ ਨੂੰ ਆਈਸੀਐਸਈ ਦੇ ਵਿੱਚ ਪ੍ਰੋਬਲਮ ਹੁੰਦੀ ਹੈ। ਇਹ ਜਿਹੜਾ ਸਿਸਟਮ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜੇ ਸਕੂਲ ਥੋੜਾ ਜਿਹਾ ਸੈਲਫਿਸ਼ ਹੁੰਦਾ ਉਹਨੂੰ ਰਿਜ਼ਲਟ ਦੇਣਾ ਹੁੰਦਾ ਹੈ, ਰਾਈਟ, ਕਿਉਂਕਿ ਪ੍ਰਿੰਸੀਪਲ ਵੀ ਮੈਨੇਜਮੈਂਟ ਨੂੰ ਆਨਸਰੇਬਲ ਹੈ। ਮੈਂ ਤੇ ਥੋੜਾ ਜਿਹਾ ਆਪਣੇ ਸਕੂਲ ਬਾਰੇ ਗੱਲ ਕਰਨਾ ਚਾਹਾਂਗੀ। ਮੇਰੇ 3 ਮੈਨੇਜਰਸ हैं, वंडरफुल पर्सनैलिटी, सरदार हरजीत सिंह जी कोठी वाले तरन तारण तो, विजनरी जिन्हां नूं लगदा है कि वाकई स्कूल विच जिहड़ा माहौल होना चाहिए ਉਹ ਇਹੋ ਜਿਹਾ ਹੋਣਾ ਚਾਹੀਦਾ ਕਿ ਇਹ ਬੱਚਾ ਕੱਲ ਕਿਤੇ ਵੀ ਜਾਏ ਇਹਨੂੰ ਹਰ ਜਗ੍ਹਾ ਅਚੀਵਮੈਂਟ ਹੀ ਮਿਲੇ। I have another member in charge, ਸਰਦਾਰ ਨਵਜੋਤ ਸਿੰਘ ਜੀ, ਜੋ ਕਿ ਇੱਕ ਪੋਲੀਟੀਸ਼ੀਅਨ ਵੀ ਹਨ, ਤਰਨ ਤਾਰਨ ਦੇ ਬਹੁਤ ਉੱਗੇ ਇੰਡਸਟਰੀਅਲਿਸਟ ਹਨ। ਉਹਨਾਂ ਦੀ ਵਿਚਾਰਧਾਰਾ ਵੀ ਇਸੇ ਤਰ੍ਹਾਂ ਹੈ ਕਿ ਕਿਸੇ ਵੀ ਬਿਜ਼ਨਸ, ਉਹ ਕਹਿੰਦੇ ਜੇ ਜੋ ਤੁਸੀਂ ਪੜਾਓ ਉਹ ਪ੍ਰੈਕਟੀਕਲ ਹੋਣਾ ਚਾਹੀਦਾ। ਮਤਲਬ ਤੁਸੀਂ ਉਹਨੂੰ ਵਿਦ ਪ੍ਰੈਕਟੀਕਲ ਐਗਜ਼ਾਮਪਲਸ ਮਾਰਕੀਟ ਵਿੱਚ ਉਹਨਾਂ ਨੂੰ ਭੇਜੋ ਔਰ ਬੱਚਿਆਂ ਨੂੰ ਉਹ ਕੰਮ ਕਰਾਓ। ਬੜੀ ਡਿਫਰੈਂਟ ਸੋਚ ਹੈ ਉਹਨਾਂ ਦੀ। ਐਂਡ ਮੇਰੇ ਤੀਜੇ ਮੈਂਬਰ ਇੰਚਾਰਜ ਹਨ ਸਰਦਾਰ ਕੁਲਜੀਤ ਸਿੰਘ ਜੀ ਫਰਮ ਸਿੰਘ ਬ੍ਰਦਰਸ, ਜੋ ਕਿ ਵਾਕਈ ਇੱਕ ਵਿਜ਼ਨਰੀ ਗਾਈਡ ਸੋਰਸ ਪਰਸਨ ਆਫ ਸਿੱਖ ਇੰਸਟੀਟਿਊਸ਼ਨਸ ਹਨ। ਅਕਾਲ ਪੁਰਖ ਦੀ ਫੌਜ ਦਾ ਤੁਸੀਂ ਨਾਂ ਸੁਣਿਆ ਹੋਏਗਾ, ਉੱਥੇ ਉਹਨਾਂ ਦੇ ਪ੍ਰਬੰਧਕ ਹਨ। ਸੋ ਜਦ ਮੈਂ ਇਹਨਾਂ ਦੇ ਨਾਲ ਬੈਠ ਕੇ ਇਸ ਗੱਲ 'ਤੇ ਵਿਚਾਰ ਕੀਤੀ ਕਿ ਪ੍ਰੋਬਲਮਸ ਆ ਰਹੀਆਂ, ਦੂਜੇ ਬੋਰਡ ਦਾ ਬੱਚਾ ਸਾਡੇ ਕੋਲ ਆਉਣਾ ਚਾਹੁੰਦਾ ਹੈ ਔਰ ਨਾਰਮਲੀ ਸਕੂਲ ਉਹਨਾਂ ਨੂੰ ਐਕਸੈਪਟ ਨਹੀਂ ਕਰ ਰਿਹਾ, ਅਤੇ ਮੈਨੂੰ ਉਹਨਾਂ ਨੇ ਗਾਈਡ ਕੀਤਾ ਕਿ ਤੁਹਾਡੀ ਗਾਈਡਲਾਈਨਸ ਹੈ ਕਿ ਤੁਸੀਂ ਲੈ ਸਕਦੇ ਹੋ। ਮੈਂ ਉਹਨਾਂ ਨੂੰ ਕਿਹਾ ਬੇਸਿਕਲੀ ਪ੍ਰੋਬਲਮ ਕੀ ਆਉਂਦੀ ਹੈ ਰਿਜ਼ਲਟ ਦੀ। ਜਿਹੜਾ ਪੰਜਾਬ ਐਜੂਕੇਸ਼ਨ ਸਕੂਲ ਬੋਰਡ ਦਾ ਬੱਚਾ ਹੈ, ਬਹੁਤ ਅੱਛਾ ਬੱਚਾ ਵੀ ਹੋਏਗਾ, ਮਿਡਲ ਬੱਚਾ ਵੀ ਹੈ, ਐਵਰੇਜ ਵੀ ਹੈ, ਲੈਵਲ ਥੋੜਾ ਜਿਹਾ ਹਲੇ ਡਾਊਨ ਹੁੰਦਾ ਕਿਉਂਕਿ ਸਾਡਾ ਸਿਲੇਬਸ ਜ਼ਿਆਦਾ ਹੁੰਦਾ। ਸੋ ਦੇ ਸੈਡ ਅਗਰ ਬੱਚਾ ਅੱਛਾ ਕਰੇ ਤੁਸੀਂ ਜ਼ਰੂਰ ਉਹਨੂੰ ਐਡਮਿਟ ਕਰੋ। ਫਿਰ ਅਸੀਂ ਉੱਥੇ ਸੀਬੀਐਸਈ ਪਤਾ ਕੀਤਾ, ਸ਼ਾਇਦ ਪੇਰੈਂਟਸ ਨੂੰ ਇਹ ਗੱਲ ਨਹੀਂ ਪਤਾ, ਤੁਸੀਂ ਕਿਸੇ ਵੀ ਬੋਰਡ ਤੋਂ ਟ੍ਰਾਂਸਫਰ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। 9ਵੀਂ ਤੇ 11ਵੀਂ ਵਿੱਚ ਤੇ ਆਰਾਮ ਨਾਲ ਐਡਮਿਸ਼ਨ ਮਿਲ ਜਾਂਦੀ ਹੈ। ਅੱਜ ਦੀ ਡੇਟ ਵਿੱਚ ਤੁਸੀਂ 12ਵੀਂ ਤੇ 10ਵੀਂ ਵਿੱਚ ਵੀ ਐਡਮਿਸ਼ਨ ਲੈ ਸਕਦੇ ਹੋ, ਲੇਕਿਨ ਉੱਥੇ ਚੇਅਰਪਰਸਨ ਦੀ ਅਪਰੂਵਲ ਬਹੁਤ ਜ਼ਰੂਰ ਹੈ। ਉਸ ਬੋਰਡ ਦਾ, ਕਿਸੇ ਵੀ ਬੋਰਡ ਦਾ ਜੇ ਚੇਅਰਪਰਸਨ ਜਿਹੜੇ ਹੈ, ਜੇ ਉਹ ਤੁਹਾਨੂੰ ਅਪਰੂਵ ਕਰ ਦਿੰਦੇ ਹੈ, ਯੈਸ ਤੁਸੀਂ ਕਿਸੇ ਵੀ ਬੋਰਡ ਤੋਂ ਸ਼ਿਫਟਿੰਗ ਕਰ ਸਕਦੇ ਹੋ। ਓਕੇ ਮੈਮ ਅਗਰ ਗੱਲ ਕਰੀਏ 33% ਇੱਕ ਆਮ ਬੱਚੇ ਦੀ ਜ਼ਿੰਦਗੀ ਦਾ ਇੱਕ ਐਸੀ ਪਰਸੈਂਟੇਜ ਹੈ ਜਿਹੜੀ ਉਹਨੂੰ ਇੱਕ ਕਲਾਸ ਤੋਂ ਦੂਜੀ ਕਲਾਸ ਤੱਕ ਲੈ ਜਾਂਦੀ ਹੈ, ਪਰ 33% ਪਾਸਿੰਗ ਮਾਰਕਸ ਲੈਣਾ ਬਹੁਤ ਔਖਾ ਹੋ ਜਾਂਦਾ ਇੱਕ ਬੱਚੇ ਦੇ ਲਈ। ਪਰ ਉਹ ਬੱਚਾ ਐਕਟੀਵਿਟੀ 'ਚ ਬਹੁਤ ਅੱਗੇ ਹੈ, ਸਪੋਰਟਸ ਦੇ ਵਿੱਚ ਬਹੁਤ ਅੱਗੇ ਹੈ, ਇਨ ਦੀ ਸੈਂਸ ਕਿ ਉਹਦੀ ਡਿਵੈਲਪਮੈਂਟ ਜਿਹੜੀ ਹੈਗੀ ਹੈ ਬੋਡੀ ਦੀ ਜਾਂ ਉਹਦੀ ਮਾਈਂਡ ਦੀ, ਉਹ ਬਹੁਤ ਅੱਛੀ ਹੋ ਰਹੀ ਹੈ, ਉਹ ਬੱਚਾ ਐਕਟਿਵ ਹੈਗਾ। ਬਟ ਕੀ ਕਾਰਨ ਹੈ ਕਿ ਉਹ ਕਲਾਸਰੂਮ ਦੇ ਵਿੱਚ ਇੱਕ 33% ਮਾਰਕਸ ਨਹੀਂ ਲੈ ਪਾ ਰਿਹਾ? ਇਸ ਦੇ ਪਿੱਛੇ ਕੀ ਕਾਰਨ ਮੰਨ ਲਈਏ ਵੀ ਟੀਚਰ ਦੇ ਪੜ੍ਹਾਉਣ ਦਾ ਢੰਗ ਗਲਤ ਹੈ, ਜਾਂ ਫਿਰ ਉਹ ਉਸਨੂੰ ਇੱਕ 33% ਮਾਰਕ ਜੋਗਾ ਨਹੀਂ ਕਰ ਸਕਦਾ? ਦੇਖੋ, ਮੈਂ ਇੱਥੇ ਡਿਸਐਗਰੀ ਕਰਦੀ ਹਾਂ ਤੁਹਾਡੇ ਨਾਲ। ਜੇ ਬੱਚਾ ਸਪੋਰਟਸ ਵਿੱਚ ਅੱਛਾ ਕਰ ਰਿਹਾ, ਤੁਸੀਂ ਕਹਿੰਦੇ ਹੋ ਅਚੀਵ ਵੀ ਕਰ ਰਿਹਾ ਹੈ, ਵਧੀਆ ਕਰ ਰਿਹਾ ਹੈ, ਤੇ ਇਟ ਮੀਨਸ ਬੱਚੇ 'ਚ ਸਕਿੱਲਸ ਹੈ। ਬੱਚਾ ਉਹ ਚੀਜ਼ ਵਧੀਆ ਕਰੇਗਾ ਜਿਸ 'ਚ ਉਹਦਾ ਇੰਟਰਸਟ ਹੈ, ਜੋ ਚੀਜ਼ ਉਹ ਸਿੱਖ ਰਿਹਾ ਔਰ ਉਹਨੂੰ ਮਜ਼ਾ ਆ ਰਿਹਾ ਸਿੱਖਣ 'ਚ। ਜੇ ਉਹ ਇਹਦਾ ਮਤਲਬ ਪੜ੍ਹਾਈ 'ਚ ਅੱਛਾ ਨਹੀਂ ਕਰ ਰਿਹਾ, ਤੇ ਕਿਤੇ ਨਾ ਕਿਤੇ ਕੋਈ ਸਿਸਟਮ 'ਚ ਕਮੀ ਹੈ ਕਿ ਉਹ ਬੱਚਾ 33% ਤੇ ਐਵਰੇਜ ਹੈ, ਬੇਸਿਕ ਚੀਜ਼ ਹੈ, ਬੱਚਾ ਕਿਉਂ ਨਹੀਂ ਲੈ ਰਿਹਾ। ਸੋ ਉੱਥੇ ਟੀਚਿੰਗ ਵਾਲੇ ਪਾਰਟ ਨੂੰ ਇੰਟਰੋਸਪੈਕਟ ਕਰਨਾ ਬਹੁਤ ਜ਼ਰੂਰੀ ਹੈ ਕਿ ਕਿਉਂ ਬੱਚੇ ਦਾ ਇੰਟਰਸਟ ਟੀਚਿੰਗ ਵਿੱਚ ਨਹੀਂ ਹੈ। ਤੁਸੀਂ ਦੇਖੋਗੇ ਆਪਣੇ ਹਰ ਆਨਸਰ ਵਿੱਚ ਮੈਂ ਟੀਚਰ ਨੂੰ ਬਹੁਤ ਇੰਪੋਰਟੈਂਸ ਦੇ ਰਹੀ ਹਾਂ। ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਮੈਨੂੰ ਯਾਦ ਹੈ, ਮੈਨੂੰ ਜਿਹੜੇ ਟੀਚਰ ਵਧੀਆ ਲੱਗਦੇ ਸੀ ਉਹ ਸਾਰੇ ਸਬਜੈਕਟ ਮੇਰੇ ਫੇਵਰੇਟ ਹੋ ਜਾਂਦੇ ਸੀ। ਜਿਹੜੇ ਟੀਚਰ ਮੈਨੂੰ ਨਹੀਂ ਵਧੀਆ ਲੱਗਦੇ ਸੀ ਉਹ ਮੈਂ ਪੜ੍ਹਦੀ ਨਹੀਂ ਹੁੰਦੀ ਸੀ। ਸੋ ਅੱਜ ਦੇ ਟੀਚਰ ਨੂੰ ਰੋਲ ਮਾਡਲ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਆਪਣੇ ਰੂਟਸ ਚਲੇ ਜਾਈਏ, ਰਾਜਾ ਮਹਾਰਾਜਿਆਂ ਦੇ ਟਾਈਮ ਚਲੇ ਜਾਈਏ, ਕਿੰਨਾ ਵਧੀਆ ਐਜੂਕੇਸ਼ਨ ਸਿਸਟਮ ਸੀ। ਰਾਜਾ ਮਹਾਰਾਜਿਆਂ ਦੇ ਬੱਚੇ ਹੁੰਦੇ ਹੋਏ ਵੀ ਸਾਨੂੰ ਮਹੀਨਿਆਂ ਬੱਧੀ, ਸਾਲਾਂ ਬੱਧੀ ਇੱਕ ਆਸ਼ਰਮ 'ਚ ਜਾ ਕੇ ਰਹਿਣਾ ਪੈਂਦਾ ਸੀ। ਰਾਤ ਦਿਨ ਉਸ ਗੁਰੂ ਦੀ ਸੇਵਾ ਕਰਨੀ ਪੈਂਦੀ ਸੀ। ਰਾਤ ਦਿਨ ਅਸੀਂ ਗੁਰੂ ਨੂੰ ਦੇਖਦੇ ਸੀ, ਗੁਰੂ ਕਿਵੇਂ ਉੱਠਦੇ ਹਨ, ਕਿਵੇਂ ਬੈਠਦੇ ਹਨ, ਕਿਸ ਵੇਲੇ ਕੀ ਕਰ ਰਹੇ ਹਨ। ਸਾਡੇ ਮਾਈਂਡ ਤੇ ਕੰਡੀਸ਼ਨਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਜਿਹੋ ਜਿਹੀ ਜ਼ਿੰਦਗੀ ਜੀਂਦੇ ਹਾਂ ਉਹਦਾ ਪ੍ਰਭਾਵ ਸਾਡੀ ਪਰਸਨੈਲਿਟੀ ਤੇ ਡਾਇਰੈਕਟ ਪੈਂਦਾ ਹੈ। ਸੋ ਇੱਕ ਟੀਚਰ ਰੋਲ ਮਾਡਲ ਹੈ ਆਪਣੇ ਬੱਚਿਆਂ ਲਈ, ਉਹਦੀ ਟੀਚਿੰਗ ਵੀ ਇੱਕ ਰੋਲ ਮਾਡਲ ਬਣੇਗੀ ਉਹਦੇ ਲਈ। ਸੋ ਦੈਟ ਇਜ਼ ਵੈਰੀ ਇੰਪੋਰਟੈਂਟ। ਸੋ ਇੱਥੇ ਕਮੀ ਕਿਤੇ ਨਾ ਕਿਤੇ ਟੀਚਿੰਗ ਨੂੰ ਇੰਪਰੂਵ ਕਰਨ ਦੀ ਹੈ, ਅਦਰਵਾਈਜ਼ 33% ਲੈਣਾ ਕੋਈ ਔਖਾ ਨਹੀਂ। ਸੋ ਮੈਮ, ਸਮੇਂ ਆਪਣੀ ਰਫ਼ਤਾਰ ਦੇ ਨਾਲ ਵੱਧ ਰਿਹਾ, ਸਮੇਂ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਤੁਹਾਡੇ ਨਾਲ ਹੋਰ ਵਿਚਾਰਾਂ ਦੀ ਸਾਂਝ ਪਾਈਏ, ਪਰ ਫਿਰ ਵੀ ਮੈਂ ਚਾਹਾਂਗਾ ਵੀ ਜਾਂਦੇ ਜਾਂਦੇ ਤੁਸੀਂ ਕੋਈ ਇੱਕ ਮੈਸੇਜ ਸਟੂਡੈਂਟਸ ਦੇ ਲਈ, ਉਹਨਾਂ ਦੇ ਪੇਰੈਂਟਸ ਦੇ ਲਈ ਤੇ ਟੀਚਰ ਦੇ ਲਈ ਦੇਣਾ ਚਾਹੋ। ਜ਼ਰੂਰ। ਹਰ ਉਸ ਇਨਸਾਨ ਲਈ ਜਿਸ ਨੂੰ 84 ਲੱਖ ਜੂਨ ਤੋਂ ਬਾਅਦ ਇਹ ਦੇਹ ਮਿਲੀ ਹੈ, ਜੀਵਨ ਮਿਲਿਆ ਹੈ। ਸੋ ਜਪਜੀ ਸਾਹਿਬ ਬਹੁਤ ਵਧੀਆ ਤੁਕ ਆਉਂਦੀ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਲ। ਸੋ ਸਾਰੀ ਗੱਲ ਸਚਿਆਰ ਬਣਨ ਦੀ ਹੈ
ਔਰ ਜਿੱਥੋਂ ਵੀ ਅਸੀਂ ਜੋ ਐਜੂਕੇਸ਼ਨ ਲੈ ਰਹੇ ਹਾਂ ਕਿਵੇਂ ਅਸੀਂ ਉਹਨੂੰ ਰਿਫਾਰਮ ਕਰਕੇ ਆਪਣੇ ਹਿਊਮਨ ਲਾਈਫ 'ਚ ਲੈ ਕੇ, ਆਪਣੇ ਬਿਹੇਵੀਅਰ 'ਚ ਲੈ ਕੇ, ਆਪਣੇ ਆਚਰਣ 'ਚ ਲੈ ਕੇ ਉਹਨੂੰ ਨਾਲ ਜੀਂਦੇ ਹਾਂ। ਸੋ ਇਹੀ ਸਾਰੀ ਗੱਲ ਸਾਨੂੰ ਗੁਰਬਾਣੀ ਸਿਖਾ ਰਹੀ ਹੈ, ਜਿਸ ਮਨ ਵਸਿਆ ਸੋਏ ਸੋ ਜੀਵਿਆ, ਨਾਨਕ ਅਵਰ ਨ ਜੀਵੇ। ਸੋ ਇਹ ਜਿਹੜੀ ਸੋਚ ਹੈ ਇਹਦੇ ਨਾਲ ਅਸੀਂ ਚੱਲੀਏ ਔਰ ਇਸ ਜੀਵਨ ਦਾ ਜੋ ਸਾਨੂੰ ਮੁੱਲਵਾਨ ਜੀਵਨ ਸਾਨੂੰ ਮਿਲਿਆ ਹੈ, ਸਿਰਫ ਆਪਣੇ ਲਈ ਨਹੀਂ। ਗੁਰੂ ਨਾਨਕ ਦੇਵ ਜੀ ਨੇ ਬਿਊਟੀਫੁਲ ਐਗਜ਼ਾਮਪਲ ਦੇ ਕੇ ਰਦਰ ਸਾਨੂੰ ਰੂਲਸ ਦੇ ਕੇ ਕਿਹਾ, ਨਾਮ ਜਪੋ, ਵੰਡ ਛਕੋ, ਕਿਰਤ ਕਰੋ। ਕਿਰਤ ਵੀ ਅਸੀਂ ਕਰ ਰਹੇ ਹਾਂ, ਨਾਮ ਵੀ ਅਸੀਂ ਜਪਦੇ ਹਾਂ, ਲੇਕਿਨ ਜਿੱਥੇ ਵੰਡ ਛਕਣ ਦੀ ਗੱਲ ਆਉਂਦੀ ਹੈ ਮੈਨੂੰ ਨਹੀਂ ਲੱਗਦਾ ਅਸੀਂ ਉਹ ਕਰ ਪਾਉਂਦੇ ਹਾਂ। ਆਪਣੇ ਦਸਵੰਧ ਚੋਂ ਟਾਈਮ ਦੇ ਦਸਵੰਧ ਚੋਂ ਨਿਕਲ ਕੇ ਅਸੀਂ ਜ਼ਰੂਰ ਇੱਕ ਦੂਜੇ ਲਈ ਕੁਝ ਕੰਮ ਕਰੀਏ, ਕੁਝ ਉਹਨਾਂ ਦੇ ਨਾਲ ਵੰਡ ਛਕੀਏ, ਤਾਂ ਹੀ ਜਿਹੜਾ ਸਾਡਾ ਜੀਵਨ ਹੈ ਉਹ ਸਫਲਾ ਹੋਏਗਾ। ਸੋ ਇਹ ਸਨ ਪ੍ਰਿੰਸੀਪਲ ਨਵਨੀਤ ਕੌਰ ਅਹੂਜਾ ਜੀ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਇਹ ਦੱਸਿਆ ਕਿ ਸਾਡੇ ਵਿਦਿਅਕ ਅਦਾਰੇ ਕਿਹੋ ਜਿਹੇ ਹੋਣੇ ਚਾਹੀਦੇ ਹਨ, ਇੱਕ ਟੀਚਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਸ ਟੀਚਰ ਦੇ ਪੜ੍ਹਾਉਣ ਦਾ ਢੰਗ ਕਿਹੋ ਜਿਹਾ ਹੋਣਾ ਚਾਹੀਦਾ ਹੈ, ਅਤੇ ਨਾਲ ਹੀ ਨਾਲ ਇਹਨਾਂ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਭਰੋਸਾ ਰੱਖ ਕਰਕੇ ਅਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਫਿਲਾਸਫੀ ਦੇ ਉੱਪਰ ਤੁਰ ਕਰਕੇ, ਉਹਨਾਂ ਦੇ ਉਪਦੇਸ਼ਾਂ ਦੇ ਉੱਪਰ ਤੁਰ ਕਰਕੇ ਹੀ ਆਪਣੇ ਜੀਵਨ ਦੀ ਯਾਚਨਾ ਨੂੰ ਕਰਨਾ ਚਾਹੀਦਾ ਹੈ। ਸੋ ਮੈਡਮ, ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਤੇ ਸਾਡੇ ਨਾਲ ਇੰਨੀਆਂ ਸਾਰੀਆਂ ਗੱਲਾਂ ਸਾਂਝੀਆਂ ਕਰਨ ਤੇ ਔਰ ਆਪਣੇ ਰੁਝੇਵਿਆਂ ਦੇ ਵਿੱਚੋਂ ਕੁਝ ਕੁ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਸਾਂਝ ਪਾਉਣ ਤੇ ਬਹੁਤ ਬਹੁਤ ਧੰਨਵਾਦ। ਸੋ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ ਦੀ ਪਿਆਰ ਭਰੀ ਸਾਂਝ ਪਾਈਏ ਜੀ। ਸਤਿ ਸ਼੍ਰੀ ਅਕਾਲ ਕਬੂਲ ਕਰੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਕ ਨਜ਼ਰ, ਇੱਕ ਨਜ਼ਰ।